हाँ जी, सब तो पहला ਤਾਂ ਜੀ ਸਾਰਿਆਂ ਨੂੰ अस्सलाम वालेकुम जी, सत श्री अकाल। मैं ਵਧੀਆ ਜੀ, ਆਸ ਕਰਦਾ ਤੁਸੀਂ ਸਾਰੇ ਵੀ ਵਧੀਆ ਹੋਵੋਗੇ। ਮੈਂ ਜੀ ਤੁਹਾਡਾ ਆਪਣਾ ਵੀਰ ਰਾਣਾ ਖਾਲਦ ਮਕਬੂਲ ਪੰਜਾਬੀ ਬੈਸਟ ਫਾਰਐਵਰ ਤੋਂ ਕਰਦੇ ਆ ਆਪਣਾ ਅੱਜ ਦਾ ਵਲੌਗ ਸ਼ੁਰੂ ਤੇ ਜੁੜੇ ਰਹੋ ਸਾਡੇ ਨਾਲ। ਤੁਹਾਨੂੰ ਸਾਰਿਆਂ ਨੂੰ ਕਹਿੰਦੇ ਆ ਜੀ ਆਇਆਂ ਨੂੰ ਸਤ ਬਿਸਮਿਲ੍ਲਾ। ਦੁਪਹਿਰ ਜਿਹੜੀ ਹੈ ਨਾ ਪੂਰੀ ਟਿਕੀ ਹੋਈ ਹੈ ਇਸ ਵੇਲੇ, ਧੁੱਪਾਂ ਗਰਮੀਆਂ ਤੇ ਮੈਂ ਇਸ ਵੇਲੇ ਜਿੱਦਾਂ ਕਿ ਤੁਸੀਂ ਵੇਖ ਰਹੇ ਹੋਣੇ ਆ ਵੀ ਇਸ ਵੇਲੇ ਮੈਂ ਮੌਜੂਦ ਹਾਂ ਜੀ ਆਪਣੇ ਪਿੱਪਲ ਵਾਲੇ ਸਟੂਡੀਓ ਦੇ ਵਿੱਚ। ਪਿੱਪਲ ਦੇ ਥੱਲੇ ਲੰਮਾ ਪਿਆ ਸੀਗਾ ਤੇ ਇੱਥੇ ਅਜੀਬ ਸੋਹਣੀਆਂ ਕਦੇ ਕਿਸੇ ਪੱਖੂ ਦੀ ਆਵਾਜ਼ ਆਉਂਦੀ ਆ, ਕਦੇ ਕਿਸੇ ਪੱਖੂ ਦੀ ਆਵਾਜ਼ ਆਉਂਦੀ ਆ। ਪਹਿਲਾਂ ਨਾ ਅਸਲ ਦੇ ਵਿੱਚ ਜਦੋਂ ਮੈਂ ਵੀਡੀਓ ਸ਼ੁਰੂ ਕਰਨ ਦਾ ਇਰਾਦਾ ਕੀਤਾ ਨਾ ਤੇ ਇੱਥੇ ਇੱਕ ਕੋਇਲ ਬੈਠੀ ਨਾ ਬੋਲੀ ਜਾਵੇ ਫਿਰ ਮੈਂ ਉਹਦੇ ਨਾਲ ਵੀ ਆਪ ਵੀ ਬੋਲਣ ਲੱਗ ਗਿਆ ਨਾ ਉਹਦੇ ਨਾਲ। ਉਹ ਵੀ ਅੱਗੋਂ 19 ਸਪੀਡ ਨਾਲ ਜਿਵੇਂ ਮੈਂ ਬੋਲਾਂ ਉਵੇਂ ਅੱਗੋਂ ਉਹ ਬੋਲੇ। ਮੈਂ ਸੋਚਿਆ ਵੀ ਮੈਂ ਕੈਮਰਾ ਲਾ ਕੇ ਨਾ ਚਲੋ ਉਹਦੀ ਆਵਾਜ਼ ਜਿਹੜੀ ਉਹ ਤੁਹਾਨੂੰ ਵੀ ਸੁਣਾਉਂਗਾ। ਬੜੀ ਮਿੱਠੀ ਆਵਾਜ਼ ਸੀਗੀ। ਇੰਨੇ ਨੂੰ ਮੈਂ ਸਟੈਂਡ ਚੱਕ ਕੇ ਲੈ ਕੇ ਆਇਆ। ਉਹ ਜਨਾਬ ਜੀ ਇੱਕ ਕੋਇਲ ਉੱਡ ਗਈ, ਫਿਰ ਇੱਕ ਚਿੜੀ ਤੇ ਇੱਕ ਅੱਗਾ ਇੱਥੇ ਬੈਠਾ ਸੀ, ਉਹਦੀ ਆਵਾਜ਼ ਜਿਹੜੀ ਹੈ ਨਾ ਉਹ ਆਪਾਂ ਵਿੱਚ ਲਈ। ਮੈਂ ਡੇਰੇ ਆਉਣ ਤੋਂ ਪਹਿਲਾਂ ਨਾ ਰਾਣਾ ਅਸਲਮ ਖਾਨ ਵਕਾਰ ਸਾਹਿਬ ਨੂੰ ਫੋਨ ਕੀਤਾ ਸੀਗਾ। ਮੈਂ ਕਿਹਾ ਜੀ ਚਲੀਏ ਅੱਜ ਇੱਥੇ ਬਹਿ ਕੇ ਨਾ ਵਲੌਗ ਬਣਾਵਾਂਗੇ। ਉਹਨਾਂ ਨੇ ਕਿਹਾ ਠੀਕ ਆ। ਥੋੜੀ ਜਿਹੀ ਦੇਰ ਬਾਅਦ ਮੈਂ ਜਦੋਂ ਉਹਨਾਂ ਨੂੰ ਜਾਣ ਲੱਗਾ ਉਹਨਾਂ ਦਾ ਫੋਨ ਆ ਗਿਆ। ਉਹ ਕਹਿਣ ਲੱਗੇ ਵੀ ਮੇਰੇ ਕੋਲ ਘਰੇ ਪਰੌਣੇ ਆ ਰਹੇ ਆ, ਇਸ ਵਾਸਤੇ ਚਲੋ ਜਾਂ ਸ਼ਾਮ ਨੂੰ ਬਣਾਵਾਂਗੇ। ਤੇ ਸ਼ਾਮ ਨੂੰ ਵੀ ਵਲੌਗ ਜਿਹੜਾ ਆ ਵੀ ਔਖਾ ਬਣਨਾ ਸੀਗਾ ਵੀ ਕਿਉਂਕਿ ਸਾਡੇ ਇੱਥੇ ਅੰਜਮ ਸਰੋਇਆ ਸਾਹਿਬ ਦੇ ਡੇਰੇ ਤੇ ਨਾ ਹੋ ਸਕਿਆ ਤਾਂ ਮੈਂ ਵਿੱਚ ਉਹ ਲਾਉਂਗਾ, ਵਿੱਚ ਉਹ ਵੀ ਟੋਟਾ ਲਾ ਦੂੰਗਾ। ਵੀ ਅੱਜ ਸਾਡੇ ਇੱਥੇ ਲਾਗੇ ਪਿੰਡ ਆ ਇਹ ਛੋਟਾ ਜਿਹਾ ਨਾ 5-7 ਕਿਲੋਮੀਟਰ ਤੇ, ਉੱਥੋਂ ਦਾ ਸਾਡਾ ਇੱਕ ਪੁੱਤਰ ਜਿਹੜਾ ਨਾ ਇਸਮਾਇਲ ਵੱਟੂ, ਉਹਨੇ ਬੜਾ ਮਿਹਨਤੀ ਜਿਹਾ ਮੁੰਡਾ ਸੀਗਾ, ਕ੍ਰਿਕਟ ਖੇਡਦਾ ਸੀਗਾ ਤੇ ਉਹ PSL ਖੇਡ ਕੇ ਨਾ ਵਾਪਸ ਆਇਆ। ਸੈਮੀਫਾਈਨਲ ਦੇ ਵਿੱਚ ਮੁਲਤਾਨ ਸੁਲਤਾਨ ਟੀਮ ਵੱਲੋਂ ਉਹਨਾਂ ਨੇ ਖੇਡਿਆ ਤੇ ਉਹ ਸੈਮੀਫਾਈਨਲ ਦੇ ਵਿੱਚ ਉਹ ਟੀਮ ਹਾਰ ਗਈ ਸੀਗੀ ਉਹਦੀ। ਤੇ ਉਹ ਜਨਾਬ ਉਹਦਾ ਸਤਿਕਾਰ ਕਰਨਾ ਅੰਜਮ ਸਰੋਇਆ ਸਾਹਿਬ ਨੇ ਤੇ ਉਹਨੇ ਉੱਥੇ ਡੇਰੇ ਤੇ ਆਣਾ ਜੀ ਅੱਜ ਸ਼ਾਮ ਨੂੰ। ਤੇ ਜੇ ਹੋ ਸਕਿਆ ਤਾਂ ਉਹ ਵੀ ਜਿਹੜਾ ਕੋਈ ਸੀਨ ਜਿਹੜਾ ਨਾ ਉਹ ਵੀ ਵਿੱਚ ਜ਼ਰੂਰ ਆਪਾਂ ਲਵਾਂਗੇ। ਅੱਛਾ, ਤੁਹਾਨੂੰ ਇੱਕ ਗੱਲ ਦੱਸਾਂ ਵੀ ਟਿਕੀ ਹੋਈ ਦੁਪਹਿਰ ਦੇ ਵਿੱਚ ਆ ਠੰਡੀ ਪਿੱਪਲ ਦੀ ਛਾਂ ਦੇ ਥੱਲੇ ਵੀ ਪੈਣ ਦਾ ਆਪਣਾ ਹੀ ਵੱਖਰਾ ਹੀ ਸਵਾਦ ਆ। ਵੀ ਇੱਕ ਤਾਂ ਇਹਦੇ ਜਿਹੜੇ ਪੱਤੇ ਆ ਉਹ ਇਦਾਂ ਆ ਵੀ ਜਿਵੇਂ ਸਰੰਗੀ ਨਹੀਂ ਵਜਾਉਂਦੇ, ਇਹਨਾਂ ਦੇ ਵਿੱਚੋਂ ਕੋਈ ਨਾ ਕੋਈ ਹੌਲੀ ਹਲਕੀ ਫੁਲਕੀ ਆਵਾਜ਼ ਜਿਹੜੀ ਹੈ ਨਾ ਉਹ ਤੁਹਾਨੂੰ ਆਉਂਦੀ ਰਹਿਣੀ ਹੈ। ਫਿਰ ਇਹਦੇ ਉੱਤੇ ਜਿਹੜੇ ਪੱਖੂ ਆ ਕੇ ਬਹਿੰਦੇ ਆ ਬਨਸਬੰਨੇ, ਉਹਨਾਂ ਦੀਆਂ ਆਵਾਜ਼ਾਂ ਯਕੀਨ ਕਰੋ ਵੀ ਇੱਕ ਨਾ ਦੁਪਹਿਰ ਵੇਲੇ ਇਹ ਪਾਣੀ ਛਿੜਕਿਆ ਹੋਇਆ ਹੋਵੇ, ਦੁਪਹਿਰ ਲੱਗਿਆ ਹੋਇਆ ਹੋਵੇ, ਤੰਦੂਰ ਦੀ ਰੋਟੀ ਚਟਣੀ ਤੇ ਅਚਾਰ, ਕਿਆ ਬਾਤ ਆ। ਕਦੇ ਇਹ ਫੀਲਿੰਗ ਨੂੰ ਮਹਿਸੂਸ ਕਰਕੇ ਕਦੇ ਪਿੱਪਲ ਦੇ ਇਕੱਲੇ ਇਹ ਨਹੀਂ, ਇਹ ਜਿਹੜਾ ਅਹਿਸਾਸ ਆ ਨਾ ਇਹ ਤੁਹਾਨੂੰ ਬੰਦਿਆਂ ਦੇ ਵਿੱਚ ਬਹਿ ਕੇ ਨਹੀਂ ਹੋਣਾ। ਉਹਨਾਂ ਦਾ ਇਹ ਨਹੀਂ, ਮੇਰਾ ਕਹਿਣ ਦਾ ਮਕਸਦ ਇਹ ਨਹੀਂ ਹੈਗਾ ਵੀ ਕਿਧਰੇ ਗੱਲ ਨੂੰ ਦੂਜੇ ਪਾਸੇ ਲੈ ਜਾਓ ਵੀ ਕੋਈ ਬੰਦਿਆਂ ਦੇ ਵਿੱਚ ਬਹਿ ਕੇ ਬੰਦੇ ਨੂੰ ਸਵਾਦ ਨਹੀਂ ਆਉਂਦਾ ਨਾ, ਲੇਕਿਨ ਇਹ ਫੀਲਿੰਗ ਜਿਹੜੀ ਹੈ ਇਹ ਵੱਖਰੀ ਹੈਗੀ ਹੈ। ਤੇ ਬਾਕੀ ਕੋਈ ਆਪਣੀ ਗੱਲਬਾਤ ਇੰਨਾ ਕਰਦੇ ਆ ਵੀ ਤੁਹਾਨੂੰ ਪਤਾ ਹੀ ਆ ਵੀ ਅਸੀਂ ਅਕਸਰ ਵੀਡੀਓ ਦੇ ਵਿੱਚ ਆਪਣੀ ਮਿਰਚਾਂ ਦੀ ਅੱਜ ਕੱਲ੍ਹ ਸਾਡੇ ਕੋਲ ਹੋਰ ਕੋਈ ਵਾਈ ਜਿਹੜੀ ਆ ਹੁਣ ਤੇਲ ਹੁਣ ਲਾਏ ਆ ਤੇ ਬਾਕੀ ਕੱਲ੍ਹ ਸ਼ਾਮੀ ਆ ਪੱਠੇ ਵੀ ਕੱਢਤੇ ਸੀਗੇ ਤੇ ਬਾਕੀ ਆਪਣੇ ਕੋਲ ਮਿਰਚਾਂ ਤੇ ਮੱਕੀ ਰਹਿ ਗਈ। ਮੱਕੀ ਹਲੇ ਕੋਈ 15-20 ਦਿਨ ਉਹਨਾਂ ਨੇ ਲੈ ਜਾਣੀ ਆ ਮੱਕੀ ਨੇ। ਮਿਰਚਾਂ ਦੀ ਸੂਰਤ ਹਾਲ ਆ ਹੁਣ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਵੱਡੀ ਈਦ ਜਿਹੜੀ ਆ ਉਹ ਨੇੜੇ ਆ, ਥੋੜ੍ਹੇ ਜਿਹੇ ਦਿਨ ਰਹਿ ਗਏ ਆ। 17 ਤਰੀਕ ਤੇ 27 ਤਰੀਕ ਤਕਰੀਬਨ ਜਿਹੜੀ ਆ ਨਾ ਉਹ ਬਣਨੀ ਆ। 10 ਦਿਨਾਂ ਦੀ ਗੱਲਬਾਤ ਜਿਹੜੀ ਆ ਉਹ ਰਹਿ ਗਈ ਹੋਈ। ਤੇ ਕੱਲ ਪਰਸੋਂ ਦੀ ਗੱਲ ਆ ਵੀ ਪਰਸੋਂ ਦੀ ਗੱਲ ਆ ਵੀ ਅਚਾਨਕ ਜਿਹੜਾ ਨਾ ਰੇਟ ਉਹ ਵੱਧ ਗਿਆ। ਪਹਿਲਾਂ 500-400 ਰੁਪਏ ਦਾ ਤੋੜਾ ਜਿੱਦਾਂ ਕਿ ਤੁਹਾਨੂੰ ਦੱਸਿਆ ਹੀ ਹੋਇਆ ਸੀ ਵਿਕਦਾ ਆ, ਤੇ ਪਰਸੋਂ ਜਿਹੜਾ ਆ ਰੇਟ ਹੋ ਗਿਆ 1600 ਰੁਪਏ। ਤੇ ਇੱਕ ਆਸ ਉਮੀਦ ਜਿਹੜੀ ਆ ਜ਼ਿਮੀਂਦਾਰਾਂ ਦੇ ਅੰਦਰ ਉਹ ਜਾਗ ਗਈ। ਪਹਿਲਾਂ ਰੁਕੇ ਹੋਏ ਸੀਗੇ ਵੀ ਖਰਚਾ ਕੋਈ ਨਹੀਂ ਕਰਦੇ ਸੀਗੇ ਵੀ ਇਹਦਾ ਕੋਈ ਪਤਾ ਨਹੀਂ ਹੈ ਇਹ ਵਧਣਾ ਕਿ ਨਹੀਂ ਵਧਣਾ, ਪਰ ਜਦੋਂ ਪਰਸੋਂ ਰੇਟ ਇੱਕੋ ਵਾਰੀ ਵਧਿਆ ਸਾਰੇ ਜ਼ਿਮੀਂਦਾਰਾਂ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਜਿਹੜੀ ਉਹ ਦੌੜ ਗਈ। ਕੋਈ ਸਪਰੇਅ ਚੱਕੀ ਫਿਰਦਾ, ਕੋਈ ਖਾਦ ਚੱਕੀ ਫਿਰਦਾ, ਤੇ ਫਿਰ ਉਹ ਥੋੜੀ ਸਾਰਿਆਂ ਨੇ ਜਿਹੜੀ ਹੈ ਨਾ ਇਹਦੇ ਮੂੰਹ ਨੂੰ ਉਹ ਲਾਇਆ ਹੈ, ਯਾਨੀ ਕਿ ਜਿੱਦਾਂ ਆਪਾਂ ਕੋਈ ਮਸਾਲਾ ਹੀ ਲਾਇਆ। ਸਾਰਿਆਂ ਨੇ ਕੋਸ਼ਿਸ਼ ਕੀਤੀ ਆ ਨਾ ਹੁੰਦਿਆਂ ਹੋਇਆਂ ਵੀ ਮੈਂ ਵੇਖਿਆ ਕਿ ਜ਼ਿਮੀਂਦਾਰਾਂ ਨੇ ਸੁਧਾਰ ਮੇਰੇ ਵਰਗਿਆਂ ਨੇ ਲੈ ਕੇ ਇੱਕ ਵਾਰੀ ਪਾਤੀ। ਤੇ ਕੱਲ ਜਿਹੜੀ ਆ ਉਹ ਤੜਾਈ ਸਾਰਿਆਂ ਨੇ ਲਾਤੀ ਵੀ ਪਰਸੋਂ 1600-1700 ਰੁਪਏ ਰੇਟ ਸੀਗਾ
ਤੇ ਜਿਹੜੀ ਆ ਨੇਚਰ ਆ ਇਹਦਾ 2500 ਤੇ ਪਹੁੰਚ ਗਿਆ ਸੀਗਾ। ਤੇ ਕੱਲ ਫੇਰ ਜਿਹੜੀ ਆ ਉਹ ਲਾਲ ਪੀਲੀ ਜਿੱਦਾਂ ਦੀ ਕੋਈ ਹੈ ਸੀ ਵਾਹਵਾ ਸਾਰੀ ਤੋੜ ਕੇ ਜਿਹੜੀ ਆ ਉਹ ਮੰਡੀ ਭੇਜਤੀ ਤੇ ਕੱਲ ਫੇਰ ਰੇਟ ਜਿਹੜਾ ਆ 600 ਰੁਪਏ ਤੇ ਆ ਗਿਆ ਹੋਇਆ ਸੀ। ਪਰ ਇਹਦਾ ਮਤਲਬ ਇਹ ਕਤੀ ਨਹੀਂ ਹੈਗਾ ਵੀ ਤੁਸੀਂ ਇਹ ਸੋਚੋ ਵੀ ਬੰਦੇ ਨੂੰ ਆਸ ਛੱਡਣੀ ਚਾਹੀਦੀ ਹੈ ਨਾ। ਆਸ ਜਿਹੜੀ ਆ ਨਾ ਉਹ ਚੰਗੇ ਦੀ ਰੱਖਣੀ ਚਾਹੀਦੀ ਆ। ਜ਼ੇਨ ਜਿਹੜਾ ਆ ਬੰਦੇ ਦਾ ਉਹ ਪੋਜ਼ਿਟਿਵ ਹੋਣਾ ਚਾਹੀਦਾ। ਸੋਚ ਜਿਹੜੀ ਆ ਉਹ ਚੰਗੀ ਰੱਖਣੀ ਚਾਹੀਦੀ ਆ। ਮਾੜੀ ਸੋਚ ਸੋਚਣੀ ਨਹੀਂ ਚਾਹੀਦੀ। ਜਿੱਥੇ ਜਾ ਕੇ ਹਨੇਰੇ ਦੇ ਵਿੱਚ ਅੱਗੇ ਚਾਨਣ ਜ਼ਰੂਰ ਆ। ਜਿੱਥੇ ਡੱਕਾ ਲੱਗ ਜੇ ਨਾ, ਉਹ ਮੇਰਾ ਵੀਰ ਆ ਜ਼ਾਹਦ ਅੰਟਾਲ, ਉਹ ਦੱਸਦਾ ਹੁੰਦਾ ਵੀ ਜਿੱਥੇ ਡੱਕਾ ਲੱਗ ਜੇ ਨਾ ਤੇ ਅੱਗੇ ਜਿਹੜੀ ਆ ਖੁਸ਼ੀ ਦੀ ਲਹਿਰ ਜ਼ਰੂਰ ਹੁੰਦੀ ਆ। ਬਸ ਥੋੜਾ ਜਿਹਾ ਔਖਾ ਵੇਲਾ ਬੰਦੇ ਨੂੰ ਉਹ ਭੋਗਣਾ ਪੈਂਦਾ ਆ ਸਿਰ ਦੇ ਉੱਤੇ। ਚਲੋ ਕੋਈ ਨਹੀਂ, ਇਹ ਸਾਰਾ ਚੱਲਦਾ ਰਹਿੰਦਾ। ਇਹ ਮੈਂ ਤੁਹਾਨੂੰ ਇੱਕ ਕਹਾਣੀ ਜੀ ਨਿੱਕੀ ਜੀ ਸੁਣਾਉਂਦਾ ਵੀ ਪੁਰਾਣੇ ਵੇਲਿਆਂ ਦੇ ਵਿੱਚ ਨਾ ਪਹਿਲਾਂ ਤੁਹਾਨੂੰ ਪਤਾ ਕਹਾਣੀਆਂ ਰਾਜੇ ਮਹਾਰਾਜਿਆਂ ਦੀਆਂ ਹੀ ਹੁੰਦੀਆਂ ਸੀ। ਕਹਿੰਦੇ ਆ ਵੀ ਕਿਸੇ ਰਾਜੇ ਨੇ ਨਾ 2 ਬੰਦਿਆਂ ਨੂੰ ਮੌਤ ਦੀ ਸਜ਼ਾ ਦੇਤੀ, ਵੀ ਫਾਂਸੀ ਦੀ ਸਜ਼ਾ ਉਹਨਾਂ ਨੂੰ ਦੇਤੀ ਵੀ ਇਹਨਾਂ ਨੂੰ ਫਾਂਸੀ। ਹੁਣ ਉਹਦੀ ਤਰੀਕ ਵੀ ਨੇੜੇ ਆ ਗਈ ਤੇ ਜਦੋਂ ਕਦੇ ਇਦਾਂ ਦੀ ਗੱਲ ਹੋਵੇ ਨਾ ਵੀ ਇਹ ਦਿਹਾੜਾ ਅੱਲਾ ਮਾਫ ਕਰੇ ਇਹ ਕਿਸੇ ਤੇ ਵੀ ਲੈ ਕੇ ਨਾ ਆਵੇ, ਤੇ ਬਾਕੀ ਇਹ ਤਾਂ ਇੱਕ ਕਹਾਣੀ ਆ ਵੀ ਬੰਦੇ ਦਾ ਦਿਮਾਗ ਜਿਹੜਾ ਆ ਉਹ ਖਤਮ ਹੋ ਜਾਂਦਾ ਆ ਜਦੋਂ ਬੰਦੇ ਨੂੰ ਪਤਾ ਹੋਵੇ ਵੀ ਕੱਲ ਨੂੰ ਮੈਂ ਜ਼ਿੰਦਾ ਨਹੀਂ ਰਹਿਣਾ ਜਾਂ ਕੱਲ ਨੂੰ ਮੈਂ ਇਸ ਦੁਨੀਆ ਤੇ ਨਹੀਂ ਹੋਣਾ। ਦੁਨੀਆ ਬੜੀ ਪਿਆਰੀ ਆ ਬੰਦੇ ਨੂੰ। ਉਹ ਬੰਦੇ ਦਾ ਦਿਮਾਗ ਜਿਹੜਾ ਆ ਉਹ ਔਲਾ ਬੋਲਾ ਜਿਹਾ ਹੀ ਹੋ ਜਾਂਦਾ। ਤੇ ਉਹ ਜਦੋਂ ਉਹਨਾਂ ਦਾ ਇਦਾਂ ਹੀ ਉਹ ਵੇਲਾ ਆ ਗਿਆ, ਉਹ ਜਦੋਂ ਉੱਥੇ ਜਾਣ ਲੱਗੇ ਤੇ ਉਹ ਰਾਜੇ ਜਦੋਂ ਸਾਹਮਣੇ ਕਹਿੰਦੇ ਖਲੋਤੇ ਹੁੰਦੇ ਸੀਗੇ ਵੀ ਜਦੋਂ ਫਾਂਸੀ ਘਾਟ ਦੇ ਉੱਤੇ ਚੜ੍ਹਦੇ ਸੀ ਨਾ ਬੰਦੇ, ਤੇ ਉਹਨਾਂ ਤੋਂ ਇੱਕ ਬੰਦਾ ਕਹਿਣ ਲੱਗਿਆ ਕਿ ਰਾਜਾ ਸਾਹਿਬ ਤੁਹਾਡੀ ਸਭ ਤੋਂ ਪਿਆਰੀ ਚੀਜ਼ ਜਿਹੜੀ ਉਹ ਕਿਹੜੀ ਹੈਗੀ ਆ? ਉਹ ਰਾਜਾ ਕਹਿਣ ਲੱਗਿਆ ਵੀ ਮੇਰਾ ਸਭ ਤੋਂ ਪਿਆਰੀ ਚੀਜ਼ ਮੇਰਾ ਘੋੜਾ। ਉਹ ਬੰਦਾ ਕਹਿਣ ਲੱਗਿਆ ਵੀ ਮੈਂ 1 ਸਾਲ ਦੇ ਅੰਦਰ ਅੰਦਰ ਨਾ ਤੁਹਾਡੇ ਘੋੜੇ ਨੂੰ ਉੱਡਣਾ ਸਿਖਾ ਦੂੰਗਾ। ਉਹ ਬੜਾ ਹੈਰਾਨ ਹੋਇਆ ਹੈ। ਉਹਨੇ ਕਿਹਾ ਇਹ ਸੱਚੀ ਗੱਲ ਆ? ਉਹਨੇ ਕਿਹਾ ਬਿਲਕੁਲ, ਮੈਂ ਤੁਹਾਡੇ ਇਸ ਘੋੜੇ ਨੂੰ 1 ਸਾਲ ਦੇ ਵਿੱਚ ਉੱਡਣਾ ਸਿਖਾ ਦੂੰਗਾ। ਉਹ ਜਿਹੜਾ ਦੂਜਾ ਬੇਲੀ ਸੀਗਾ ਮੇਰੇ ਰੰਗਾ ਨਾਲ ਖਲੋਤਾ, ਉਹ ਉਹਨੂੰ ਕਹਿਣ ਲੱਗਾ ਵੀ ਖੁਦਾ ਦੇ ਬੰਦਿਆ ਘੋੜਾ ਕਿੱਦਾਂ ਉੱਡ ਸਕਦਾ ਜਾਂ ਤੂੰ ਕਿੱਦਾਂ ਡਾ ਦੂੰਗਾ? ਉਹ ਜਣਾ ਉਹਨੂੰ ਕਹਿਣ ਲੱਗਾ ਵੀ ਗੱਲ ਸੁਣ ਮੇਰੀ, ਮੈਨੂੰ ਇੱਕ ਤਾਂ 1 ਸਾਲ ਦਾ ਵੇਲਾ ਲੱਭ ਗਿਆ ਤੇ ਉੱਤੋਂ ਮੈਨੂੰ 4 ਆਸਾਂ ਲੱਭ ਗਈਆਂ, ਮੈਨੂੰ 4 ਉਮੀਦਾਂ ਹੋ ਗਈਆਂ। ਵੀ ਗੱਲ ਇਹ ਆ ਵੀ ਮੇਰੇ ਅੰਦਰ ਇਹ ਆਸ ਪੈਦਾ ਹੋ ਗਈ ਆ ਸਭ ਤੋਂ ਪਹਿਲੀ ਵੀ ਹੋ ਸਕਦਾ ਵੀ ਇਹ ਰਾਜਾ ਜਿਹੜਾ ਆ ਇਹ ਦੁਨੀਆ ਤੋਂ ਚਲ ਜੇ, ਇਹਨੂੰ ਮੌਤ ਆ ਜੇ, ਫਿਰ ਵੀ ਮੇਰੀ ਖਲਾਸੀ ਹੋ ਜੂਗੀ। ਦੂਜਾ ਇਹ ਆ ਵੀ ਹੋ ਸਕਦਾ ਮੈਂ ਹੀ ਦੁਨੀਆ ਦੇ ਅੰਦਰ ਨਾ ਰਵਾਂ, ਮੈਨੂੰ ਵੀ ਮੌਤ ਆ ਸਕਦੀ ਆ, ਇਹ ਵੀ ਆਸ ਆ ਮੈਨੂੰ। ਤੀਜੀ ਆਸ ਮੈਨੂੰ ਇਹ ਹੈਗੀ ਆ ਵੀ ਹੋ ਸਕਦਾ ਵੀ ਰਾਜੇ ਦੇ ਦਿਲ ਦੇ ਵਿੱਚ ਰਹਿਮ ਆ ਜਾਵੇ ਤੇ ਮੈਨੂੰ ਇਹ ਮਾਫ ਕਰ ਦੇਵੇ। ਤੇ ਚੌਥੀ ਆਸ ਇਹ ਵੀ ਹੈਗੀ ਆ ਵੀ ਹੋ ਸਕਦਾ ਵੀ ਮੈਂ 1 ਸਾਲ ਦੇ ਅੰਦਰ ਅੰਦਰ ਘੋੜੇ ਨੂੰ ਹੀ ਹਵਾ ਦੇ ਵਿੱਚ ਉੱਡਣਾ ਸਿਖਾ ਦੇਵਾਂ। ਗੱਲ ਇਹ ਆ ਵੀ ਕਿੱਡੀ ਸੋਹਣੀ ਗੱਲ ਆ ਵੀ ਬੰਦੇ ਨੂੰ ਨਾ ਆਸ ਦਾ ਜਿਹੜਾ ਪੱਲੂ ਆ ਨਾ ਉਹ ਨਹੀਂ ਛੱਡਣਾ ਚਾਹੀਦਾ। ਹਰ ਹਾਲ ਦੇ ਵਿੱਚ ਬੰਦੇ ਨੂੰ ਚੰਗੇ ਦੀ ਉਮੀਦ ਜਿਹੜੀ ਆ ਨਾ ਉਹ ਰੱਖਣੀ ਚਾਹੀਦੀ ਆ। ਤੇ ਅਸੀਂ ਵੀ ਇਸੇ ਦੇ ਨਾਲ ਜੁੜੇ ਹੋਏ ਆ ਜੀ ਵੀ ਅੱਜ ਨਹੀਂ ਕੱਲ ਨਹੀਂ ਪਰਸੋਂ ਇਨਸ਼ਾਅੱਲਾ ਤਾਲਾ ਜ਼ਿਮੀਦਾਰਾਂ ਦਾ ਵੇਲਾ ਵੀ ਚੰਗਾ ਜ਼ਰੂਰ ਆਊਗਾ ਜੀ। ਇਹ ਸੀਗੀ ਜੀ ਅੱਜ ਛੋਟੀ ਜੀ ਗੱਲ, ਮੈਂ ਕਿਹਾ ਇੱਥੇ ਲੰਮੇ ਪਿਆ ਤੁਹਾਨੂੰ ਸੁਣਾ ਦੇਵਾਂ। ਠੀਕ ਹੈ ਜੀ, ਜੁੜੇ ਰਹੋ ਸਾਡੇ ਨਾਲ। ਜਾਵਾਂਗੇ ਜੀ ਰਾਣਾ ਅਸਲਮ ਖਾਨ ਵਕਾਰ ਕੋਲ ਵੀ ਜਾਵਾਂਗੇ ਤੇ ਹੋ ਸਕਦਾ ਸ਼ਾਮ ਨੂੰ ਜਿਹੜਾ ਆ ਉੱਥੇ ਵੀ ਕੋਈ ਕਲਿੱਪ ਲਈਏ ਤੇ ਹੋਰ ਵੀ ਜਿਹੜੀ ਕੋਈ ਅੱਜ ਦੀ ਤੁਹਾਡੇ ਨਾਲ ਜਿਹੜੀ ਸਾਂਝ ਜੋ ਕੀਤਾ ਕਰਾਇਆ ਤੁਹਾਡੇ ਨਾਲ ਸਾਂਝ ਕਰਾਂਗੇ। ਤੇ ਤੁਸੀਂ ਵੀ ਇਹ ਆਸ ਜ਼ਰੂਰ ਰੱਖਿਓ ਵੀ ਸਾਡਾ ਅੱਜ ਦਾ ਵਲੌਗ ਜਿਹੜਾ ਆ ਉਹ ਪਹਿਲਾਂ ਦੀ ਤਰ੍ਹਾਂ ਵਧੀਆ ਹੋਊਗਾ। ਲਓ ਜੀ ਸ਼ਾਮਾਂ ਹੋ ਗਈਆਂ ਇਸ ਟਾਈਮ। ਇਹ ਤੁਸੀਂ ਦੇਖ ਲਓ ਵੀ ਇਸ ਵੇਲੇ ਮੈਂ ਮੌਜੂਦ ਹਾਂ ਜਨਾਬ ਅੰਜਮ ਸਰੋਇਆ ਸਾਹਿਬ ਦੀ 16 ਦਰੀ ਜਿੱਤੇ ਆ ਫੁੱਲ ਪਏ ਆ ਜੀ। ਇੱਥੇ ਸਾਡੇ ਜਨਾਬ ਤਾਂਦਲੇ ਵਾਲਿਆਂ ਦੇ ਹੀਰੋ ਜਿਹੜਾ ਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਇਸਮਾਈਲ ਬੱਟੂ ਸਾਹਿਬ, ਉਹ ਇੱਥੇ ਆਏ ਤੇ ਹੁਣ ਉਧਰੋਂ ਅਸੀਂ ਵਿਹਲੇ ਹੋਏ ਹਾਂ। ਕੈਮਰਾ ਜਿਹੜਾ ਉਹ ਮੇਰੇ ਹੱਥ 'ਚ ਆ ਗਿਆ ਸੀ, ਇਸ ਲਈ ਫਿਰ ਉਹ ਵੀਡੀਓ ਤਾਂ ਬਣਾ ਨਹੀਂ ਸਕੇ। ਪਰ ਰਾਣਾ ਸਾਹਿਬ ਬੈਠੇ ਆ, ਇਹਨਾਂ ਨਾਲ ਕੋਈ ਥੋੜ੍ਹੀ ਬਹੁਤੀ ਗੱਲਬਾਤ ਕਰਦੇ ਹਾਂ। ਰਾਣਾ ਸਾਹਿਬ ਹਾਂਜੀ ਸੁਣਾਓ ਬੜਾ ਕਿੱਦਾਂ ਦਾ ਅੱਜ ਰਿਹਾ ਸਾਹਿਬ? ਹਾਂ ਬੜਾ ਜ਼ਬਰਦਸਤ ਰਿਹਾ। ਕ੍ਰਿਕਟ ਆ ਨਾ ਜਿਹੜੀ ਇਹਨੂੰ ਕਹਿੰਦੇ ਜੈਂਟਲਮੈਨ ਗੇਮ, ਤੇ ਕਿਸੇ ਦੌਰ 'ਚ ਨਾ ਇਹ ਅਮੀਰ ਬੰਦਿਆਂ ਦੀ ਗੇਮ ਸਮਝੀ ਜਾਂਦੀ ਸੀ। ਜਿਹੜੀ ਪਾਕਿਸਤਾਨ ਦੀ ਪਹਿਲੀ ਟੀਮ ਹੈ ਨਾ ਕ੍ਰਿਕਟ ਦੀ, ਉਹਦੇ ਜਿੰਨੇ ਵੀ ਆ ਵੱਡੇ ਵੱਡੇ ਅਫਸਰ ਯਾਨੀ ਕਿ ਫਜ਼ਲ ਮਹਿਮੂਦ IG ਰਿਹਾ, ਕੋਈ ਸਕੁਆਡਰਨ ਲੀਡਰ, ਕੋਈ ਹੈ ਬਿਊਰੋਕਰੇਟ, ਹਫੀਜ਼ ਕਾਰਦਾਰ ਵਗੈਰਾ, ਤੇ ਇਹ ਸੀ ਵੀ ਤਕੜੇ ਬੰਦਿਆਂ ਦੀ ਨਾ ਯਾਨੀ ਕਿ ਪੜ੍ਹੇ ਲਿਖੇ ਖਾਨਦਾਨਾਂ ਦੀ। ਲੇਕਿਨ ਜਿਸ ਤਰ੍ਹਾਂ ਵਕਤ ਬਦਲਦਾ ਗਿਆ ਨਾ ਫਿਰ ਸਾਡੇ ਦਰਮਿਆਨੇ ਤਬਕੇ ਦੇ ਵੀ ਪਲੇਅਰ ਜਿਹੜੇ ਆ ਨਾ ਆਉਂਦੇ ਗਏ।
ਇਹ ਫਿਰ ਜਿਸ ਤਰ੍ਹਾਂ ਵਸੀਮ ਅਕਰਮ, ਵਕਾਰ ਯੂਨਸ, ਫਿਰ ਸ਼ੇਬ ਅਖਤਰ, ਇਹ ਬਹੁਤ ਯਾਨੀ ਕਿ ਜਿਹੜਾ ਵਾ ਨਾ ਖਾਸ ਤੌਰ 'ਤੇ ਜਿਹੜਾ ਵਕਾਰ ਯੂਨਸ ਤਾਂ ਖੈਰ ਵੀ ਫਿਰ ਵੀ ਸ਼ਾਰਜਾ ਖੇਲਿਆ ਸੀ। ਇੱਕ ਉਹ ਸਾਡਾ ਲੰਬਾ ਜਿਹਾ ਬੋਲਰ ਹੈ ਸੀ, ਨਾਮ ਮੇਰੇ ਅਰਫਾਨ ਹੈ, ਬਿਲਕੁਲ ਉਹ ਰੂਰਲ ਏਰੀਏ ਤੋਂ ਆਇਆ। ਇਸ ਤਰ੍ਹਾਂ ਯਾਨੀ ਕਿ ਹੁਣ ਸਾਡੇ ਨਾ KPK ਤੋਂ ਕਈ ਬੰਦੇ ਬਿਲਕੁਲ ਰੂਰਲ ਬੈਕਗਰਾਊਂਡ ਤੋਂ ਆਏ। ਇਸ ਤਰ੍ਹਾਂ ਇਸਮਾਈਲ ਨੂੰ ਦੇਖ ਕੇ ਵੀ ਬੜੀ ਖੁਸ਼ੀ ਹੋਈ ਕਿ ਇੱਕ ਬਿਲਕੁਲ ਯਾਨੀ ਕਿ ਰੂਰਲ ਬੈਕਗਰਾਊਂਡ, ਐਸਾ ਪਿੰਡ ਜਿਹੜਾ ਸੜਕ ਤੋਂ ਵੀ ਵਾਹਵਾ ਹਟਵਾ ਵਾ ਹੈ, ਬਿਲਕੁਲ ਇੱਕ ਕਿਸਮ ਦੇ ਦਰਿਆ ਦੇ ਕੰਢੇ ਜੇ ਵਾਲੀ ਸੂਰਤ ਹਾਲ ਹੈ ਵੀ ਉੱਥੋਂ ਇੱਕ ਮੁੰਡਾ ਉੱਠਦਾ ਵਾ ਹੈ, ਤੇ ਉਹ ਇੰਨੀ ਅਰਲੀ ਜੀ ਏਜ 'ਚ ਵੀ ਅੰਡਰ 19 ਪਾਕਿਸਤਾਨ ਦੀ ਤਰਫੋਂ ਖੇਲ ਗਿਆ। ਫਿਰ PSL 'ਚ ਉਹਨੇ ਬਹੁਤ ਅੱਛੇ ਬੈਟਸਮੈਨ, ਮੇਰੀ ਉਹਦੇ ਨਾਲ ਕਾਫੀ ਗੱਲ ਹੋਈ ਉੱਥੇ। ਫਿਰ ਕਈ ਗੱਲਾਂ ਮੈਂ ਨਹੀਂ ਉਹਦੇ ਨਾਲ ਬਹੁਤੀਆਂ ਟੈਕਨੀਕਲੀ, ਹੁਣ ਉਸਨੇ ਬ੍ਰੈਸਵੈਲ ਨੂੰ ਆਊਟ ਕੀਤਾ, ਸ੍ਰੀਲੰਕਾ ਦਾ ਜਿਹੜਾ ਪਲੇਅਰ, ਹੁਣ ਨਾਮ ਨਹੀਂ ਆ ਰਿਹਾ ਮੇਰੇ, ਉਸਨੇ ਆਊਟ ਕੀਤਾ, ਸਾਇਮ ਅਯੂਬ ਨੂੰ, ਯਾਨੀ ਕਿ ਬੜੀ ਤਕੜੀ ਵਿਕਟਾਂ ਉਸਨੇ ਨਾ, ਹੈਟ੍ਰਿਕ ਰਹਿ ਗਈ ਉਹਦੀ। ਹਾਂ ਹੈਟ੍ਰਿਕ ਰਹਿ ਗਈ। ਫਿਰ ਉਸਨੇ ਬੜੀ ਤਕੜੀ ਵਿਕਟਾਂ ਨਾ ਯਾਨੀ ਕਿ ਜਿਹੜੀਆਂ ਵਾ ਨਾ ਲਈਆਂ। ਫਿਰ ਅੱਛਾ ਸਟ੍ਰਾਈਕ ਰੇਟ ਬਹੁਤ ਅੱਛਾ। ਮੇਰੀ ਵੈਸੇ ਪੇਸ਼ਗੋਈ ਇਹ ਆ ਕਿ ਇਹ ਨਾ ਮੁੰਡਾ ਵਨਡੇ ਤੇ ਟੈਸਟ ਦਾ ਬਹੁਤ ਅੱਛਾ ਬੋਲਰ ਸਾਬਤ ਹੋਏਗਾ, ਕਿਉਂਕਿ ਜਿਹੜੀ ਉਹਦੀ, ਕਿਉਂਕਿ ਟੈਸਟ ਆ ਨਾ ਜਿਹੜਾ ਟੈਸਟ ਹੈਗਾ ਸਪੀਡ ਦਾ, ਇਹ ਸਪੀਡ ਇਸ ਦੀ ਐਸ ਏਜ 'ਚ ਹੁਣ 140 ਤੋਂ ਉੱਪਰ ਆ ਹੈ, ਤੇ ਉਮੀਦ ਆ ਕਿ ਇਹਦੀ ਸਪੀਡ ਜਿਹੜੀ ਹੈ ਨਾ ਵਧੇਗੀ, ਤੇ ਜਿਸ ਤਰ੍ਹਾਂ ਫਜ਼ੀਕ ਹੈ ਫਾਸਟ ਬੋਲਰਾਂ ਵਾਲੀ, ਤੇ ਬੜਾ ਅੱਗੇ ਜਾਏਗਾ। ਬਾਕੀ ਬੜਾ ਅੱਛਾ ਇਸਤਕਬਾਲ ਕੀਤਾ ਅੰਜਮ ਨੇ, ਤੇ ਦੇਖੋ ਜੀ ਆਪਣੇ ਇਲਾਕੇ ਦੇ ਜਿਹੜੇ ਹੀਰੋ ਆ ਉਹਨਾਂ ਨੂੰ ਇੱਜ਼ਤ ਜਿਹੜੀ ਹੈ ਨਾ ਦੇਣੀ ਚਾਹੀਦੀ। ਬਹੁਤ ਚੰਗਾ ਲੱਗਾ। ਮੈਂ ਵੀਡੀਓ ਬਣਾਣੀ ਸੀ, ਫਿਰ ਹੁਣ ਮੈਂ ਤਾਂ ਆਪ ਜੀ ਉੱਧਰ ਵੀਡੀਓ ਬਣਾਉਣ ਲੱਗ ਗਿਆ। ਬਿਲਕੁਲ ਤੁਸੀਂ ਉਹ ਕੈਮਰਾਮੈਨ ਨਹੀਂ, ਉਹ ਦੇਖੋ ਜੀ ਜਿਹੜੇ ਜਿਸ ਦਾ ਜੋ ਰੋਲ ਆ, ਉਹ ਤੁਹਾਡਾ ਰੋਲ ਉੱਥੇ ਉਹ ਸੀ, ਉਹ ਤੁਸੀਂ ਕੀਤਾ। ਤੇ ਲੇਕਿਨ ਇਹ ਆ ਕਿ ਆਪਣੇ ਜਿਹੜੇ ਵੀ ਹੀਰੋ ਆ ਉਹਨਾਂ ਨੂੰ ਆਨਰ ਜਿਹੜੀ ਆ ਨਾ ਉਹ ਦੇਣੀ ਚਾਹੀਦੀ ਆ, ਔਰ ਵਕਤ ਤੇ ਜਿਹੜਾ ਵਾ ਨਾ ਦੇਣੀ ਚਾਹੀਦੀ। ਬਿਲਕੁਲ ਜੀ। ਅੰਜਮ ਸਰੋਇਆ ਸਾਹਿਬ ਦੀ ਵੀਡੀਓ ਜਾ ਕੇ ਜ਼ਰੂਰ ਦੇਖਿਓ ਜੀ, ਤੁਸੀਂ ਤੱਕਿਓ ਇਸਤਕਬਾਲ ਵੀ ਪੂਰੀ ਵੀਡੀਓ ਦੇਖਿਓ ਜੀ ਅੰਜਮ ਸਰੋਇਆ ਸਾਹਿਬ ਦੀ, ਤੇ ਉਹਦੇ 'ਚ ਹੀ ਤੁਸੀਂ ਇਸਮਾਈਲ ਵੱਟੂ ਸਾਹਿਬ ਦਾ ਦੀਦਾਰ ਕਰਿਓ। ਕੀ ਖਿਆਲ? ਹਾਂ ਬਿਲਕੁਲ ਜੀ, ਕਿਉਂਕਿ ਉਹ ਅਸੀਂ ਨਹੀਂ ਚਾਹ ਰਹੇ ਕਿ ਨਾ ਡਬਲਿੰਗ ਜੀ ਹੋਵੇ, ਤੇ ਤਾਂ ਕਿ ਉਹ ਇਹ ਸਾਡਾ ਨਾ ਸਮੇਂ ਪ੍ਰੋਮੋ ਸਮਝ ਲਓ ਉਸ ਵੀਡੀਓ ਦਾ। ਠੀਕ ਹੈ ਜੀ, ਬੰਦ ਕਰਾਓ ਵੀਡੀਓ ਜੀ ਫਿਰ। ਹਾਂ ਮੈਂ ਤਾਂ ਜਿਸ ਤਰ੍ਹਾਂ ਗੱਲ ਕਰ ਰਹੇ ਹੁਣ ਖਾਲਦ ਨੇ ਮੈਨੂੰ ਔਖਾ ਜਿਹਾ ਕੰਮ ਜਿਹੜਾ ਇਹਨਾਂ ਕਰ ਦਿੱਤਾ, ਕਹਿੰਦੇ ਵੀ ਇਹ ਸੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ, ਤੇ ਪੰਜਾਬੀ ਜਿੱਥੇ ਵੀ ਹੈ ਹੱਸਦੇ ਰਹਿਣ, ਵਸਦੇ ਰਹਿਣ, ਪੰਜਾਬ ਜ਼ਿੰਦਾਬਾਦ, ਪਾਕਿਸਤਾਨ ਜ਼ਿੰਦਾਬਾਦ। ਲਵ ਯੂ ਹੋ ਗਿਆ ਜੀ ਸਾਰਿਆਂ ਦੇ ਨਾਲ। ਰਾਤ ਦਾ ਵਿਊ ਰਾਣਾ ਸਾਹਿਬ ਬੜਾ ਜ਼ਬਰਦਸਤ।